Sikhs worldwide have just been handed a startling warning. Gaurav Arya, a high decibel spokesperson, often aligned with oppressive tactics, has brandished a chilling reference. Rwanda plan is ready for you. His words are no casual slip. ਸਾਡਾ ਇਰਾਦਾ ਇਸ ਕਿਸਮ ਦੇ ਨਾਲ ਕੋਈ ਕਮਜ਼ੋਰ ਹੋਣ ਵਾਲਾ ਨਹੀਂ ਹੈ। ਸੋ ਪਹਿਲਾਂ ਤਾਂ ਉਹਨਾਂ ਨੇ ਸੁਜੈਸਟ ਕੀਤਾ ਹੈ fortify your communities. Self-defense preparedness, acquire the training, tools and mindset to safeguard loved ones, protect the sanctity of your gurdwaras and local institutions. Enhanced security measures, lock down your premises, bolster physical security and ensure every Sikh home base is aware, alert and armed with knowledge. ਸਦੀਆਂ ਤੋਂ ਖਾਲਸੇ ਦੇ ਰਿਜ਼ੋਲਵ ਨੂੰ ਜ਼ਮਾਨੇ ਨੇ ਪਰਖਿਆ। ਹਰ ਮੁਸੀਬਤ ਚੋਂ ਅਸੀਂ ਮਜ਼ਬੂਤ ਹੋ ਕੇ ਨਿਕਲੇ। ਗੌਰਵ ਆਰੀਆ's threat is one more test. The message back to him and to any would-be oppressor is plain. ਜਿਹੜਾ ਮੈਸੇਜ ਹੈ, we are prepared, we are principled and we will not waver in defending our families, our freedom and our faith. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਰਐਸਐਸ ਦੇ ਭੌਂਕੜ ਨੁਮਾਇੰਦੇ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਗੈਰ ਸਰਕਾਰੀ ਤੌਰ ਤੇ ਐਲਾਨ ਕਰਨ ਵਾਲੇ ਟੀਵੀ ਪਰਸਨਲ ਜਿਹੜੇ ਨੇ ਮੇਜਰ ਗੋਬਰ ਆਰੀਆ ਨੇ ਸਿੱਖ ਕੌਮ ਨੂੰ ਧਮਕੀ ਭਰੇ ਅੰਦਾਜ਼ ਵਿੱਚ ਆਪਣੀ ਜਿਹੜੀ ਹੈ ਭਵਿੱਖ ਦੀ ਯੋਜਨਾ ਦੱਸੀ ਹੈ। ਉਸਨੇ ਬੇਬਾਕ ਅੰਦਾਜ਼ ਵਿੱਚ ਕਿਹਾ ਕਿ ਹੁਣ ਸਿੱਖਾਂ ਨੂੰ ਸਬਕ ਸਿਖਾਉਣ ਲਈ ਰਵਾਂਡਾ ਯੋਜਨਾ ਜਿਹੜੀ ਹੈ ਤਿਆਰ ਹੈ। ਯਾਦ ਰਹੇ ਰਵਾਂਡਾ ਵਿੱਚ 1990 ਵਿੱਚ ਟੁਟਸੀ ਤੇ ਹੁਟਸੀ ਦੋ ਕਬੀਲਿਆਂ ਦੀ ਜਿਹੜੀ ਆਪਣੀ ਆਪਸੀ ਖਾਨਾ ਜੰਗੀ ਵਿੱਚ ਲੱਖਾਂ ਲੋਕ ਮਾਰੇ ਗਏ ਸਨ। ਇਹ ਗੋਬਰ ਆਰੀਆ ਵੱਲੋਂ ਸਿੱਖਾਂ ਨੂੰ ਸੁਣਿਆ ਹੈ ਕਿ ਹਿੰਦੂ ਜਨਤਾ ਤੁਹਾਡਾ ਰਵਾਂਡਾ ਪੱਧਰ ਤੇ ਨਸਲਕੁਸ਼ੀ ਕਰੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਕਿਸੇ ਸਿਸਟਮ ਦੀ ਵਰਕਿੰਗ ਦੇਖਦੇ ਹਾਂ, ਇੱਕ ਆਫੀਸ਼ੀਅਲ ਰੋਲ ਹੁੰਦਾ ਹੈ ਜਿਹਦੇ 'ਚ ਕਿ ਉਹਨਾਂ ਦੇ ਮਿਨਿਸਟਰ ਜਾਂ ਉਹਨਾਂ ਦੇ ਪਾਰਲੀਮੈਂਟੇਰੀਅਨ ਬਿਆਨਬਾਜ਼ੀ ਕਰਦੇ ਨੇ ਜਾਂ ਕੋਈ ਪ੍ਰੈਸ ਨੋਟ ਕੱਢਦੇ ਨੇ। ਇੱਕ ਜਿਹੜਾ ਉਹਨਾਂ ਦਾ ਗੋਦੀ ਮੀਡੀਆ ਜਿਸ ਦੇ ਲਈ ਜਾਂ ਉਹਨਾਂ ਦਾ ਲੈਪਟਾਪ ਮੀਡੀਆ ਹੈ, ਉਹ ਕਿਸ ਕਿਸਮ ਦਾ ਨੈਰੇਟਿਵ ਬਣਾਉਂਦਾ ਹੈ। ਔਰ ਫਿਰ ਕੁਛ ਉਹਨਾਂ ਦੇ ਵਿੱਚੋਂ ਵੀ ਜਿਹੜੇ ਬਿਲਕੁਲ ਉਹਨਾਂ ਦਾ ਪੇਡ ਔਰ ਕਮਿਟਡ ਕਾਡਰ ਹੁੰਦਾ ਹੈ, ਜਿਹੜਾ ਗੈਰ ਸਰਕਾਰੀ ਤੌਰ ਦੇ ਉੱਤੇ ਭਾਵੇਂ ਆਪਰੇਟ ਕਰ ਰਿਹਾ ਹੁੰਦਾ ਹੈ, ਪਰ ਉਹਨਾਂ ਦੀ ਗੁਫ਼ਤਗੂ 'ਚੋਂ ਜਾਂ ਉਹਨਾਂ ਦੇ ਜਿਹੜੀ ਡਿਸਕਸ਼ਨ 'ਚੋਂ ਤੁਹਾਨੂੰ ਇਹ ਨਜ਼ਰ ਆ ਜਾਂਦਾ ਹੈ ਕਿ ਵੀ ਜਿਹੜਾ ਫਰਦਰ ਐਸਾ ਕੀ ਕੁੱਖ ਹੋ ਰਿਹਾ ਹੈ, ਜਿਹਨੂੰ ਕਿਹਾ ਜਾਂਦਾ ਹੈ ਕਿ ਭਾਈ ਜਿਹਦੀ ਭਾਵੇਂ ਪਤੀਲਾ ਢੱਕਿਆ ਹੋਏ ਪਰ ਉਸ ਦੀ ਜਿਹੜੀ ਵਾਸਨਾ ਹੈ, ਜੋ ਕੁੱਖ ਹੋ ਰਿਹਾ, ਦੂਰ ਦੂਰ ਤੱਕ ਪਹੁੰਚ ਕੇ ਇਹ ਦੱਸ ਦਿੰਦੀ ਹੈ ਵੀ ਕੀ ਕੁੱਖ ਹੋ ਰਿਹਾ। ਸੋ ਇੱਕ ਜਿਹੜੇ ਇਸ ਕਿਸਮ ਦੇ ਕੁਛ ਲੋਕ ਨੇ, ਉਹ ਜਦੋਂ ਜ਼ਬਾਨ 'ਚੋਂ ਕੁਛ ਕੱਢਦੇ ਨੇ, ਕਈ ਵਾਰੀ ਆਫ ਗਾਰਡਡ ਹੁੰਦੇ ਨੇ, ਕਈ ਵਾਰ ਉਹ ਇੰਨੇ ਪ੍ਰਵੋਕ ਹੋ ਜਾਂਦੇ ਨੇ ਕਿ ਜੋ ਕੁੱਖ ਕਰਨਾ ਉਹਦੀ ਜਿਹੜੀ ਹੈ ਉਹ ਭੜਾਸ ਜਾਂ ਉਸ ਦੀ ਆਵਾਜ਼ ਉਹ ਜ਼ਾਹਰ ਕਰ ਦਿੰਦੇ ਨੇ ਔਰ ਸਾਹਮਣੇ ਆ ਜਾਂਦਾ ਕਿ ਵੀ ਚੱਲ ਕੀ ਰਿਹਾ। ਹੁਣ ਅਸੀਂ ਦੇਖਦੇ ਹਾਂ ਕਿ ਵੀ ਇਹ ਬਹੁਤ ਪਹਿਲਾਂ ਜਦੋਂ ਅਜੇ ਟਰਾਂਸਨੈਸ਼ਨਲ ਡਿਪਰੈਸ਼ਨ ਵਾਲਾ ਪਾਰਟ ਸਾਹਮਣੇ ਵੀ ਨਹੀਂ ਸੀ ਆਇਆ, ਔਰ ਜਾਂ ਉਸ ਦੇ ਸਬੂਤਾਂ ਦੀ ਗੱਲ, ਜਾਂ ਜਿਵੇਂ ਜਸਟਿਨ ਟਰੂਡੋ ਨੇ, ਕਿਉਂਕਿ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਔਰ 3 ਮਹੀਨੇ ਬਾਅਦ ਹੀ 18 ਸਤੰਬਰ ਨੂੰ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ 'ਚ ਇਨਕਸ਼ਾਫ ਕਰਕੇ ਇੰਡੀਅਨ ਸਟੇਟ ਨੂੰ ਜਿਹੜਾ ਉਹ ਇਸ ਦੇ ਲਈ ਜ਼ਿੰਮੇਵਾਰ ਦੱਸਦੇ ਨੇ। ਪਰ ਉਸ ਤੋਂ ਪਹਿਲਾਂ ਜਿਹੜੇ ਕੁਛ ਕਰੈਕਟਰ ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਮੇਜਰ ਗੌਰਵ ਆਰੀਆ, ਜਿਹਦੇ ਲਈ ਲਫ਼ਜ਼ ਗੋਬਰ ਆਰੀਆ ਕਹਿਣਾ ਹੀ ਬਣਦਾ ਹੈ, ਕਿਉਂਕਿ ਇਹ ਬਿਲਕੁਲ ਉਹਨਾਂ ਦਾ ਗੋਬਰ ਵਾਲਿਆਂ ਦੀ ਨੁਮਾਇੰਦਗੀ ਕਰਦਾ ਹੈ, ਬਿਲਕੁਲ ਨਫ਼ਰਤ ਨਾਲ ਭਰਿਆ ਹੋਇਆ ਹੈ। ਹਾਲਾਂ ਜਦੋਂ ਉਹ ਗੱਲ ਕਰ ਰਿਹਾ ਹੁੰਦਾ, ਅਥੋਰੀਟੇਟਿਵਲੀ ਕਰ ਰਿਹਾ ਹੁੰਦਾ। ਇੱਕ ਹੁੰਦੇ ਨੇ ਬੈਠੇ ਹੋਏ ਡਿਬੇਟਸ ਦੇ ਉੱਤੇ ਜਿਹੜੇ ਸੁਜੈਸਟਿਵ ਹੁੰਦੇ ਨੇ, ਤਾਂ ਇੰਨੇ ਯੂਟਿਊਬਰ ਨੇ ਜਿਹੜਾ ਮਰਜ਼ੀ ਜਿਹੜਾ ਮਾਈਕ ਲਾ ਕੇ 4 ਬੈਠੇ ਹੋਏ ਉਹ ਡਿਸਕਸ਼ਨ ਕਰ ਰਹੇ ਹੁੰਦੇ ਨੇ, ਜਿਹਦਾ ਕੀ ਹੋਏਗਾ, ਉਹਦਾ ਕੀ ਹੋਏਗਾ, ਉਹ ਜਿਹਨੂੰ ਕਹਿੰਦੇ ਨੇ ਵਾਲ ਦੀ ਖੱਲ ਲਾ ਰਹੇ ਹੁੰਦੇ ਨੇ। ਪਰ ਇੱਕ ਉਹ ਲੋਕ ਹੁੰਦੇ ਨੇ ਜਿਹੜੇ ਬੇਸ਼ੱਕ ਵੈਨਮ ਜ਼ਹਿਰ ਉਗਲ ਰਹੇ ਹੁੰਦੇ ਨੇ, ਹੇਟ ਫੀਲਡ ਉਹਨਾਂ ਦੀ ਪ੍ਰੈਜੈਂਟੇਸ਼ਨ ਹੁੰਦੀ ਹੈ, ਪਰ ਉਸ ਹੇਟ ਫੀਲਿੰਗ 'ਚ ਸਬਸਟਾਂਸ ਹੁੰਦਾ ਹੈ ਦੁਸ਼ਮਣ ਦਾ। ਜੋ ਦੁਸ਼ਮਣ ਚਾਹੁੰਦਾ ਹੈ
ਕਿ ਮੈਸੇਜ ਜਾਏ ਉਹ ਉਸ ਕਿਸਮ ਦੇ ਲਈ, ਤੇ ਜੇ ਉਹਨਾਂ ਦੇ ਉੱਤੇ ਕੋਈ ਕਰਬ ਨਹੀਂ ਹੁੰਦਾ। ਹੁਣ ਦੂਸਰੇ ਪਾਸੇ ਇੱਕ ਪਾਸਾ ਤਾਂ ਇਹ ਹੈ ਕਿ ਸਾਡੇ ਸਿਰ ਤੇ ਤਲਵਾਰ ਲਟਕਾਈ ਹੋਈ ਹੈ। ਜਦੋਂ ਅਸੀਂ YouTube ਦੇ ਹਵਾਲੇ ਨਾਲ ਸਾਨੂੰ ਨਹੀਂ ਪਤਾ ਕਿੰਨੀ ਦੇਰ ਅਸੀਂ ਸਰਵਾਈਵ ਕਰ ਪਾਵਾਂਗੇ। ਪਿਛਲੇ ਦਿਨਾਂ 'ਚ 2 ਹੋਰ ਵਾਰਨਿੰਗਸ ਉਹਨਾਂ ਨੇ ਤੋੜ ਦਿੱਤੀਆਂ। ਜੇ ਗੁਰਦੁਆਰਾ ਰਕਾਬਗੰਜ ਤੋਂ 31 ਅਕਤੂਬਰ ਦਾ ਪ੍ਰੋਗਰਾਮ ਰਿਲੇ ਹੋਇਆ, ਉਹ ਤਾਂ ਇੱਕ ਰਿਲੇ ਤੁਹਾਡਾ ਚੈਨਲ ਦਾ ਕੰਮ ਹੈ, ਉਹਨੂੰ ਵੀ ਉਹਨਾਂ ਨੇ ਜਿਹੜਾ ਹੈ ਉਹ ਉਸ 'ਚ ਜਿਹੜਾ ਕਮਿਊਨਿਟੀ ਵਾਇਲੇਸ਼ਨਸ ਕਿ ਜੀ ਵਾਇਲੈਂਸ ਨੂੰ ਪ੍ਰਮੋਟ ਕੀਤਾ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹ YouTube ਜਿਨ੍ਹਾਂ ਦੇ ਮਾਲਕ ਅਮਰੀਕਾ ਔਰ ਇੱਧਰ ਬੈਠੇ ਨੇ, ਇਹਨਾਂ ਨੂੰ ਉੱਥੇ 13,000 ਮੀਲ ਦੂਰ ਤੋਂ ਜਿਹੜੀ ਸਾਡੀ ਕਵਰੇਜ ਹੈ ਕਿਸੇ ਪ੍ਰੋਗਰਾਮ ਦੀ, ਜਿਹੜੀ ਧਾਰਮਿਕ ਥਾਂ ਤੇ ਹੈ, ਜਿਹੜੀ ਫੰਕਸ਼ਨ ਦੀ ਕਵਰੇਜ ਹੈ, ਉਹ ਨਜ਼ਰ ਆ ਰਹੀ ਹੈ। ਤੇ ਕੌਣ ਹੈ ਜਿਹੜਾ ਗੋਬਰ ਆਰੀਆ ਵਰਗੇ ਜਾਂ ਉਹ ਬਖਸ਼ੀ ਜਿਹੜਾ ਵੱਡਾ ਮੁੱਛਾਂ ਵਾਲਾ ਬਾਂਦਰ ਉਹ ਬਿਠਾਇਆ ਹੁੰਦਾ ਹੈ, ਤੇ ਦੂਜੇ ਜਿਹੜੇ ਐਨ ਨਫ਼ਰਤ ਭਰੇ ਜਿਹੜੇ ਮੁਸਲਮਾਨਾਂ ਦੇ ਖਿਲਾਫ, ਸਿੱਖਾਂ ਦੇ ਖਿਲਾਫ ਔਰ ਪੂਰਾ ਜਿਹੜਾ ਉਹ ਪ੍ਰੋਪੇਗੈਂਡਾ ਕਰ ਰਹੇ ਹੁੰਦੇ, ਉਹਨਾਂ ਨੂੰ ਕਿਉਂ ਨਹੀਂ ਬੰਦ ਕਰਵਾਇਆ ਜਾਂਦਾ? ਕਿਉਂਕਿ ਇਹ ਸਰਕਾਰੀ ਸੰਦ ਨੇ। ਔਰ ਇਸ ਲਈ ਜਦੋਂ ਬੇਸ਼ੱਕ ਗੋਬਰ ਆਰੀਆ ਜਾਂ ਦੂਜੇ ਉਹਨੂੰ ਵੀ ਆਪਣੇ ਗਾਲਾਂ ਕੱਢ ਦੇਣਗੇ ਜਾਂ ਕੱਢਦੇ ਨੇ, ਲੇਕਿਨ ਗੱਲ ਇਹ ਨਹੀਂ ਹੈ। ਗੱਲ ਸਾਨੂੰ ਜਦੋਂ ਕੋਈ ਚੀਜ਼ ਬਾਹਰ ਆਉਂਦੀ ਹੈ ਉਹਦੀ ਸੀਰੀਅਸਨੈਸ ਦੇਖਣੀ ਹੋਏਗੀ ਕਿ ਉਹ ਰਿਪਰੈਜ਼ੈਂਟ ਕਰਦਾ, ਉਹ ਆਪਣੇ ਆਪ ਦੇ ਵਿੱਚ ਉਹ ਇਕੱਲਾ ਕਿਸੇ ਦਾ ਦਿਮਾਗ ਨਹੀਂ ਖਰਾਬ ਹੈ ਕਿ ਬਈ ਉਹਨੂੰ ਵੀ ਪਤਾ ਹੈ ਕਿ ਬਈ ਸਿੱਖਾਂ ਦਾ ਫਿਰ ਜਿਹੜਾ ਰਿਵੈਂਜ ਹੁੰਦਾ ਉਹ ਕਿਸ ਹੱਦ ਤੱਕ ਲਿਜਾਂਦਾ ਹੈ, ਪਰ ਉਹ ਵੀ ਆਪਣੀ ਡਿਊਟੀ ਕਰ ਰਿਹਾ ਹੈ। ਕਿਸੇ ਦੇ ਨਾਲ ਉਹਦੀ ਲਾਇਲਟੀ ਜਾਂ ਜਿਨ੍ਹਾਂ ਦੀ ਪੇਰੋਲ ਤੇ ਉਹ ਹੈ ਉਹਨਾਂ ਦਾ ਮੈਸੇਜ ਉਹ ਰਿਲੀਜ਼ ਕਰ ਰਿਹਾ। ਕਿਉਂਕਿ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਪਹਿਲਾਂ ਠੀਕ ਇਹ ਮਾਹੌਲ ਉੱਥੇ ਸਿਰਜਿਆ ਗਿਆ ਸੀ ਔਰ ਕਿ ਭਾਈ ਇਹ ਜਿਹੜਾ ਹੁਣ ਘਰ ਮੇ ਘੁਸ ਕੇ ਮਾਰੇਂਗੇ, ਔਰ ਇਹ ਵੀ ਇਹੀ ਸੀ ਬ੍ਰੌਡਕਾਸਟਰ ਜਿਹੜਾ ਇਸ ਗੱਲ ਨੂੰ ਲਿਆਉਣ ਵਾਲਾ ਸੀ। ਔਰ ਜਦੋਂ ਇਹਦੀ ਸ਼ੁਰੂਆਤ ਹੋਈ ਔਰ ਅਜੇ ਬੇਸ਼ੱਕ ਸਰਕਾਰੀ ਤੌਰ ਤੇ ਜਿਵੇਂ ਮੈਂ ਕਿਹਾ ਜਸਟਿਨ ਟਰੂਡੋ ਨੇ 3 ਮਹੀਨੇ ਬਾਅਦ ਇਨਕਸ਼ਾਫ ਕੀਤਾ, ਲੇਕਿਨ ਉਹਨੇ ਐਲਾਨ ਕਰ ਦਿੱਤਾ ਸੀ ਗੋਬਰ ਆਰੀਆ ਨੇ ਕਿ ਵੀ ਹੁਣ ਇਹ ਗਿਣਤੀ ਸ਼ੁਰੂ ਹੋ ਗਈ ਹੈ, ਹੁਣ ਇਹ ਜਿਹੜਾ ਬਾਹਰ ਹੈ ਇਹਨਾਂ ਨੂੰ ਅਸੀਂ ਸਜ਼ਾ ਯਾਫਤਾ ਇਹ ਜਿਹੜਾ ਉਹ ਕਰਨਾ ਹੈ ਔਰ ਇਹ ਪ੍ਰੋਸੈਸ ਸ਼ੁਰੂ ਹੈ। ਫਿਰ ਇਵੇਂ ਹੀ ਜਿਹੜਾ ਉਹ ਅਵਤਾਰ ਸਿੰਘ ਖੰਡਾ, ਹਾਲਾਂ ਇਹ ਤਾਂ ਡਾਇਰੈਕਟ ਸ਼ੂਟਿੰਗ ਸੀ, ਸ਼ੂਟਰਸ ਨੇ ਆ ਕੇ ਕੀਤੀ ਹਰਦੀਪ ਸਿੰਘ ਨਿੱਜਰ ਦੀ, ਲੇਕਿਨ ਅਵਤਾਰ ਸਿੰਘ ਖੰਡਾ ਦੇ ਮਾਮਲੇ ਜਿਹਦੇ 'ਚ ਕਿ ਸਿੱਖਾਂ ਦਾ ਵੀ ਇੱਕ ਤਬਕਾ ਕਨਫਿਊਜ਼ ਸੀ। ਕਈਆਂ ਨੇ ਕਿਹਾ ਜੀ ਉਹ ਕੈਂਸਰ ਦੀ ਫਾਈਨਲ ਸਟੇਜ ਸੀ, ਕੋਈ ਹੋਰ ਸੀ। ਇਹੀ ਕਾਰਨ ਹੈ ਕਿ UK ਦੀਆਂ ਸਿੱਖ ਜਥੇਬੰਦੀਆਂ ਕੋਈ ਜੁਆਇੰਟ ਸਟ੍ਰੈਟਜੀ ਨਹੀਂ ਬਣਾ ਸਕੇ, ਉਹਨਾਂ ਦਾ ਤਾਂ ਈਵਨ ਪੋਸਟਮਾਰਟਮ ਨਹੀਂ ਕਰਵਾ ਸਕੇ, ਨਾ ਹੀ ਉਹਨਾਂ ਦੀ ਮਾਤਾ ਔਰ ਭੈਣ ਨੂੰ ਉੱਥੋਂ ਵੀਜ਼ਾ ਦਵਾ ਸਕੇ, ਨਾ ਜਿਹੜੀ ਆ ਉਹਨਾਂ ਦਾ ਮ੍ਰਿਤਕ ਸਰੀਰ ਉੱਥੇ ਪਹੁੰਚਾ ਸਕੇ। ਉਹ ਤਾਂ ਰੁਲਣ ਵਾਲੀ ਗੱਲ ਹੀ ਹੋਈ ਹੈ ਜੇ ਮੈਂ ਉਹਨੂੰ ਕਹਾਂ ਪੋਲੀਟੀਕਲੀ, ਅਦਰ ਦੈਨ ਕਿ ਬਾਅਦ 'ਚ ਵਕੀਲ ਨੇ ਕੀ ਕਿਹਾ ਤੇ ਕੀ ਨਹੀਂ ਕਿਹਾ, ਪਰ ਉਹਨੇ ਐਲਾਨੀਆਂ ਜਿਹੜਾ ਇਹ ਦੱਸ ਦਿੱਤਾ ਸੀ ਕਿ ਭਾਈ ਇਹ ਕੌਣ ਹੈ ਬਿਹਾਈਂਡ। ਸਾਨੂੰ ਵੀ ਨਜ਼ਰ ਆ ਰਿਹਾ ਸੀ ਕਿ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਜਾਂ ਗੁਰਪਤਵੰਤ ਸਿੰਘ ਪੰਨੂ ਦੇ ਉੱਤੇ ਜਿਹੜਾ ਮਰਡਰ ਪਲਾਟ ਜਿਹੜਾ ਫਾਈਲ ਹੋਇਆ, ਇਹ ਸਭ ਕੁਝ ਸਾਹਮਣੇ ਸੀ। ਸੋ ਮੈਂ ਇਹ ਬੈਕਗਰਾਊਂਡ ਇਸ ਲਈ ਦੇ ਰਿਹਾ ਕਿ ਵੀ ਇਹ ਜਿਹੜੇ ਇਹਨਾਂ ਦੇ ਸਰਕਾਰੀ ਸੰਦ ਨੇ, ਬੇਸ਼ੱਕ ਉਹ ਕੋਈ ਆਫੀਸ਼ੀਅਲ ਕੈਪੈਸਿਟੀ 'ਚ ਹੋਏਗਾ ਜੀ, ਉਹਦਾ ਆਪਣਾ ਓਪੀਨੀਅਨ ਹੈ ਉਹਦੇ ਨਹੀਂ, ਇਹ ਜਿਹੜੇ ਇਸ ਲੈਵਲ ਦੇ ਲੋਕ ਨੇ ਇਹ RSS ਦੇ ਸਪੋਕਸਪਰਸਨ ਨੇ, ਮੋਦੀ ਸਰਕਾਰ ਦੇ ਜਿਹੜੇ ਨੇ ਉਹ ਪ੍ਰਾਈਵੇਟ ਜਿਹੜੇ ਨੇ ਉਹ ਸੰਦੇਸ਼ਵਾਹਕ ਨੇ, ਸੁਨੇਹਾ ਦੇਣ ਵਾਲੇ ਨੇ। ਔਰ ਇਹਨੇ ਗੋਬਰ ਆਰੀਆ ਨੇ ਪਿਛਲੇ ਦਿਨਾਂ 'ਚ ਇੱਕ ਮੈਸੇਜ ਦਿੱਤਾ ਸਿੱਖ ਕੌਮ ਨੂੰ। ਉਹਨੇ ਕਿਹਾ ਕਿ ਵੀ ਅਜੇ ਤੱਕ ਇਹ ਹੁਣ ਇਹਨਾਂ ਨੇ ਸਬਕ ਨਹੀਂ ਸਿੱਖਿਆ ਹੈ, ਇਹ ਇਵੇਂ ਕਰ ਰਹੇ ਨੇ ਉਵੇਂ ਕਰ ਰਹੇ ਨੇ। ਔਰ ਤੁਸੀਂ ਦੇਖਿਆ ਵੀ ਕਿਵੇਂ ਬੀਬੀ ਹਰਮੀਤ ਕੌਰ ਢਿੱਲੋਂ, ਜਿਹਦੀ ਅਜੇ ਕਨਫਰਮੇਸ਼ਨ ਹੋਣੀ ਹੈ, ਜਿਹਦਾ ਕੋਈ ਕਿਸੇ ਖਾਲਿਸਤਾਨੀ ਤਾਰੀਖ ਨਾਲ ਕੋਈ ਸੰਬੰਧ ਨਹੀਂ ਹੈ, ਉਹਦੀ ਨੋਮੀਨੇਸ਼ਨ ਨੂੰ ਲੈ ਕੇ ਕਿਸ ਕਿਸਮ ਦਾ ਇਹ ਪੂਰਾ ਇੱਕ ਪ੍ਰਚਾਰ ਤੰਤਰ ਉਹਨਾਂ ਨੇ ਜਿਹੜਾ ਉਹ ਰਾਮ ਰੌਲਾ ਪਾਇਆ। ਔਰ ਈਵਨ ਗੌਰਵ ਯਾਦਵ ਜਿਹੜਾ ਇਹ ਹੈ, ਗੋਬਰ ਆਰੀਆ ਔਰ ਦੂਜੇ ਇਹਨਾਂ ਦੀਆਂ ਬਿਆਨਬਾਜ਼ੀਆਂ, ਹੁਣ ਉਹਨੇ ਇੱਕ ਬੜੀ ਖਤਰਨਾਕ ਜਿਹੜੀ ਹੈ ਥ੍ਰੈਟ ਦਿੱਤੀ, ਜਿਹਨੂੰ ਅਸੀਂ ਸੀਰੀਅਸਲੀ ਲੈ ਰਹੇ ਹਾਂ। ਭਾਵੇਂ ਕਈਆਂ ਨੂੰ ਲੱਗਾ ਹੋਏ ਕਿ ਜੀ ਇਹ ਜਸਟ ਉਹਦੀ ਜਿਹੜੀ ਹੈ ਉਹ ਬੈਬਲਿੰਗ ਹੈ, ਨਹੀਂ, ਇਹ ਸੀਰੀਅਸਲੀ ਜਿਹੜਾ ਇਹ ਪਲਾਨ ਹੈ। RSS ਅਨਆਰਗੇਨਾਈਜ਼ਡ ਜਮਾਤ ਨਹੀਂ ਹੈ। ਅਸੀਂ ਤਾਂ 105 ਸਾਲ ਦੇ ਵਿੱਚ ਅਕਾਲੀ ਦਲ ਦਾ ਕੀ ਹਾਲ ਕਰਵਾ ਲਿਆ ਕਿ ਅੱਜ ਅਕਾਲ ਤਖਤ ਵੀ ਚੈਲੰਜ ਹੋ ਰਿਹਾ, ਗੇਮਾਂ ਵੀ ਹੋ ਰਹੀਆਂ, ਅਕਾਲੀਆਂ ਨੇ ਕੀ ਕਰਨਾ ਹੈ ਜਾਂ ਸਿੱਖਾਂ ਨੇ ਕੀ ਕਰਨਾ। ਹੁਣ ਰਾਧਾ ਸੁਆਮੀਆਂ ਦਾ ਉਹ ਜਿਹੜਾ ਗੁਰਿੰਦਰ ਢਿੱਲੋਂ ਹੈ ਆਊਟਗੋਇੰਗ, ਉਹਨੇ ਆਲਰੇਡੀ ਆਪਣਾ ਇੱਕ ਦਾੜੀ ਕੱਟਾ ਜਿਹੜਾ ਉਹ ਬਣਾ ਦਿੱਤਾ ਅੱਗੋਂ ਆਪਣਾ ਜਾਨਸ਼ੀਨ, ਉਹ ਸਮਝੌਤੇ ਕਰਵਾ ਰਿਹਾ। ਉਹ ਸੁਖਬੀਰ ਬਾਦਲ ਨੂੰ ਪਹਿਲਾਂ ਬੰਦ ਕਮਰੇ 'ਚ ਮਿਲਿਆ, ਫਿਰ ਵਿਕਰਮ ਮਜੀਠੀਆ ਦੇ ਦੂਜਿਆਂ ਨੂੰ ਮਿਲਿਆ, ਕੱਲ੍ਹ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਉਹ ਕਰਾ ਰਿਹਾ ਕਿ ਵੀ
ਇਹ ਸਮਝੌਤਾ ਕਰਾ ਕੇ ਬਾਦਲਾਂ ਨੂੰ ਵੀ ਕੀ ਫੇਸ ਮਿਲੇ ਤੇ ਦੂਜਿਆਂ ਨੂੰ ਕੀ ਮਿਲੇ। ਸੋ ਸਾਡੀ ਹਾਲਤ ਤਾਂ ਇਹ ਹੈ, ਲੇਕਿਨ ਇਹਦਾ ਰੀਜ਼ਨ ਕਿਉਂਕਿ ਜਿਵੇਂ ਬਾਦਲ ਐਂਡ ਕੰਪਨੀ ਨੇ ਇਹਨਾਂ ਦੇ ਕੋੜਵੇਂ ਨੇ 25-30 ਸਾਲ 'ਚ ਸਾਡਾ ਆਰਗੇਨਾਈਜੇਸ਼ਨਲ ਸਟਰਕਚਰ ਸਾਰਾ ਡਿਸਟਰੋਏ ਕੀਤਾ, ਇਹਨੂੰ ਇੱਕ ਜਦਾਦ ਬਣਾ ਲਿਆ। ਨਹੀਂ ਤਾਂ ਅਕਾਲੀ ਦਲ ਇੱਕ ਆਮ ਸਿੱਖ ਕਿਰਸਾਨੀ, ਸਿੱਖ ਮਜ਼ਦੂਰ, ਕਿਰਤੀ, ਸ਼ਹਿਰੀ ਸਿੱਖ ਦੁਕਾਨਦਾਰ ਉਹਨਾਂ ਦੀ ਪਾਰਟੀ ਸੀ। ਇਹ ਕੋਈ ਕਿਸੇ ਜਗੀਰਦਾਰ ਜਾਂ ਕੋਈ ਦੂਸਰਿਆਂ ਦੀ ਪਾਰਟੀ ਨਹੀਂ ਸੀ। ਉਹ ਕਾਂਗਰਸ ਔਰ ਜਿਹੜੇ ਰਾਏ ਬਹਾਦਰ, ਸਰਦਾਰ ਬਹਾਦਰ ਉਧਰ ਜਾ ਵੜੇ ਸੀ। ਇੱਧਰ ਜਿਹੜਾ ਹੈ ਕਾਮਨ ਸਿੱਖ ਕੁਰਬਾਨੀ ਕਰਨ ਵਾਲਾ ਸੀ। ਪਰ ਕਿਵੇਂ ਇਹਨਾਂ ਨੇ ਹੌਲੀ ਕਰਕੇ ਅਕਾਲੀ ਦਲ ਨੂੰ ਨਿਕੰਮਾ ਕੀਤਾ, ਸ਼੍ਰੋਮਣੀ ਕਮੇਟੀ ਨੂੰ ਉਸ ਦੇ ਅੱਗੋਂ ਜਿਹੜਾ ਐਕਸਟੈਂਸ਼ਨ ਬਣਾਇਆ ਤੇ ਅਕਾਲ ਤਖਤ ਦਾ ਹਾਲ ਕੀ ਕੀਤਾ ਹੁਣ ਸਾਹਮਣੇ ਹੈ ਵੀ ਪੰਜੋ ਜਥੇਦਾਰ ਘਰੇ ਸੱਦ ਕੇ ਜਿਹੜਾ ਉਹਦਾ ਸੋ ਕਾਲਡ ਮਾਫੀਨਾਮਾ ਔਰ ਦੂਜਾ ਮਾਫੀ ਸੌਦਾ ਸਾਧ ਔਰ ਉਹ ਸਾਰੀਆਂ ਕਰਤੂਤਾਂ ਸਾਹਮਣੇ ਨੇ। ਲੇਕਿਨ ਦੂਸਰੇ ਪਾਸੇ ਜੇ ਤੁਸੀਂ ਅੱਜ ਵੀ RSS ਦੀ ਕੋਈ ਪਬਲਿਕ ਮੈਂਬਰਸ਼ਿਪ ਨਹੀਂ ਹੈ, ਕੋਈ ਰਸੀਦ ਬੁੱਕ ਨਹੀਂ ਹੁੰਦੀ ਕੋਲ ਜੀ ਰਸੀਦ ਕੱਟੀ ਗਈ ਕਿ ਜੀ ਕੌਣ ਜਿਹੜਾ ਹੈ ਉਹ ਮੈਂਬਰ ਹੈ। ਇਹਨਾਂ ਦੀ ਪਾਲਿਸੀ ਮੇਕਿੰਗ ਕਿਵੇਂ ਹੁੰਦੀ ਹੈ, ਜਿਹੜਾ ਇਹਨਾਂ ਦਾ ਸਰਸੰਘ ਚਾਲਕ ਜਿਵੇਂ ਮੋਹਨ ਭਾਗਵਤ ਹੈ, ਉਹ ਉੱਥੋਂ ਤੱਕ ਪਹੁੰਚਣ ਲਈ ਕੀ ਕਰਨਾ ਪੈਂਦਾ ਹੈ, ਕਿਸੇ ਦੀ ਕੋਈ ਪ੍ਰੋਸੈਸ ਖੁਫੀਆ, ਜਿਵੇਂ ਇੱਥੇ ਉਹ ਮੇਸਨ ਇੱਕ ਇਹਨਾਂ ਦਾ ਚਰਚ ਦੀ ਬ੍ਰਾਂਚ, ਸਭ ਉਹਨਾਂ ਦਾ ਖੁਫੀਆ ਕੰਮ ਹੁੰਦਾ। ਉਹ ਕਾਲਾ ਤੰਤਰ ਕਰਦੇ ਨੇ, ਕੀ ਕਰਦੇ ਨੇ, ਕਿਵੇਂ ਬਣਾਉਂਦੇ ਨੇ। ਸੋ ਇਹੀ ਹਾਲ ਇਹਨਾਂ ਦਾ ਹੈਗਾ ਕਿ ਭਾਈ ਇਹਨਾਂ ਨੇ ਕਿ ਹਾਂ ਇਹ ਹੈ ਕਿ ਵੀ ਹੁਣ ਫੰਡਿੰਗ ਦੀ ਕੋਈ ਕਮੀ ਨਹੀਂ ਹੈ, ਹਜ਼ਾਰਾਂ ਕਰੋੜ ਕਿਵੇਂ ਉਹਨਾਂ ਦੇ ਡੈਲੀਗੇਸ਼ਨ ਚੁੱਪ ਚੁਪੀਤੇ ਅਮਰੀਕਾ ਦੇ ਰਾਈਟ ਵਿੰਗਰ ਰੇਸਿਸ ਦੇ ਨਾਲ ਆ ਕੇ ਮੁਲਾਕਾਤਾਂ ਕਰਦੇ ਰਹੇ, ਜਾਂ ਉਹਨਾਂ ਦੀ ਕੀ ਨੀਤੀ ਹੈ, ਜਾਂ ਇਜ਼ਰਾਈਲ ਦੀ ਮੋਸਾਦ ਦੇ ਨਾਲ ਕਿਵੇਂ ਦਰਵਾਜ਼ੇ ਖੋਲ੍ਹੇ, ਜਾਂ ਸੁਬਰਾਮਨੀਅਮ ਸਵਾਮੀ ਰਾਹੀਂ ਈਵਨ ਚਾਈਨਾ ਦੇ ਨਾਲ ਜਦੋਂ ਇਹ ਨਰਿੰਦਰ ਮੋਦੀ ਗੁਜਰਾਤ ਦਾ ਚੀਫ ਮਿਨਿਸਟਰ ਸੀ 9-10 ਇਹਨੇ ਗੇੜੇ ਲਾਏ, ਉਹ ਸਾਰੀ ਕਿਵੇਂ ਕਮਿਊਨੀਕੇਸ਼ਨ ਕੀਤੀ। ਉਹ ਉਹਨਾਂ ਦਾ ਬਿਹਾਈਂਡ, ਕਿਉਂਕਿ ਉਹਨਾਂ ਦੇ ਕੋਲ ਵੱਡੇ ਰਿਟਾਇਰਡ ਫੌਜੀ ਜਨਰਲ, ਵੱਡੇ ਸਾਇੰਟਿਸਟ, ਦੂਜੇ ਤੀਜੇ ਜਿਹੜੇ ਰਿਟਾਇਰ ਹੁੰਦੇ ਨੇ, ਉਹ ਉਹਨਾਂ ਦੇ ਆਪਣੇ ਜਿਹੜੇ ਨੇ ਦਾਇਰੇ 'ਚ 72 ਦੇ ਕਰੀਬ ਉਹਨਾਂ ਦੀਆਂ ਆਰਗੇਨਾਈਜੇਸ਼ਨ ਜਿਹਨੂੰ ਸੰਘ ਪਰਿਵਾਰ ਕਹਿੰਦੇ ਨੇ, ਉਹ ਉਹਨਾਂ ਨੇ ਆਪਣਾ ਤਾਣਾ ਬਾਣਾ ਬਣਾਇਆ ਹੋਇਆ। ਔਰ ਗੱਲ ਜੇ ਅਸੀਂ ਇਹ ਕਰੀਏ ਕਿ ਸੈਕਰੀਫਾਈਸ ਦੀ ਜਾਂ ਕੁਰਬਾਨੀ ਦੀ, ਜ਼ਿਆਦਾ ਨਹੀਂ ਤਾਂ ਉਹਨਾਂ ਕੋਲ 30-40 ਹਜ਼ਾਰ ਤੋਂ ਜ਼ਿਆਦਾ ਮੇਬੀ ਲੱਖ ਹੀ ਹੋਏ ਐਸੇ ਨੇ ਜਿਨ੍ਹਾਂ ਨੇ ਵਿਆਹ ਨਹੀਂ ਕਰਵਾਏ ਹੋਏ, ਕਿਉਂਕਿ ਉਹ ਭਾਰਤ ਮਾਤਾ ਦੀ ਸੇਵਾ ਦੇ ਨਾਂ ਥੱਲੇ ਉਹਨਾਂ ਨੇ RSS ਨੂੰ ਆਪਣਾ ਜੀਵਨ ਜਿਹੜਾ ਉਹ ਸਮਰਪਣ ਕੀਤਾ ਹੋਇਆ। ਐਵੇਂ ਨਹੀਂ 100 ਸਾਲ ਦੇ ਵਿੱਚ 1925 ਚ ਫਾਊਂਡ ਹੁੰਦੇ ਤੇ ਵਿਦਨ 100 ਈਅਰਸ ਉਹ ਰਾਜ ਤਖਤ ਦੇ ਉੱਤੇ ਆ ਕੇ ਬਹਿ ਜਾਂਦੇ ਨੇ। ਸੋ ਉਹਨਾਂ ਨੇ ਇਹ ਸਾਰਾ ਸਿਸਟਮ ਡਿਵੈਲਪ ਕੀਤਾ ਹੋਇਆ ਵੀ ਕਿਵੇਂ ਕੀ ਗੱਲ ਕਰਨੀ, ਔਰ ਉਹਨਾਂ ਨੂੰ ਇਸ ਵੇਲੇ ਸਿੱਖਾਂ ਦਾ ਚੈਲੰਜ ਜਿਹੜਾ ਉਹਨਾਂ ਨੂੰ ਇੱਕ ਸਟੇਜ ਦੇ ਉੱਤੇ ਵਿਦਨ ਇੰਡੀਆ ਲੱਗਦਾ ਸੀ। ਔਰ ਇਹੀ ਕਾਰਨ ਸੀ ਕਿ RSS ਨੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ, ਵਾਜਪਾਈ ਨੇ ਦਿੱਤਾ, ਜਿਸ ਵਾਜਪਾਈ ਨੂੰ ਬੜਾ ਲਿਬਰਲ ਕਹਿ ਕੇ ਸੈਲੀਬ੍ਰੇਟ ਕੀਤਾ ਜਾਂਦਾ। ਨਵੰਬਰ 84 ਦੀ ਨਸਲਕੁਸ਼ੀ ਤੋਂ ਬਾਅਦ RSS ਦਾ ਵੱਡਾ ਆਈਡੀਆਲੋਗ ਜਿਹਨੂੰ ਮੋਦੀ ਨੇ ਭਾਰਤ ਰਤਨ ਦਾ ਅਵਾਰਡ ਦਿੱਤਾ ਹੈ, ਫੜਨਾਵੀਸ, ਕੀ ਉਹਦਾ ਨਾਨਾ ਜੀ ਦੇਸ਼ਮੁਖ, ਉਹਨੇ ਸਿੱਖਾਂ ਨੂੰ ਐਡਵਾਈਸ ਕੀਤਾ ਕਿ ਜੀ ਜੋ ਤੁਹਾਡੇ ਨਾਲ ਹੋਇਆ ਤੁਸੀਂ ਡਿਜ਼ਰਵ ਕਰਦੇ ਸੀ, ਹੁਣ ਚੁੱਪ ਕਰਕੇ ਬਹਿ ਜਾਓ ਇੱਥੇ ਟਿਕ ਕੇ ਔਰ ਆਪਣੇ ਆਪ ਨੂੰ ਹਿੰਦੂਆਂ ਦੀ ਸ਼ਾਖਾ ਮੰਨੋ, ਔਰ ਇਹ ਜਿਹੜਾ ਤੁਹਾਡਾ ਬਰਾਵਾਡੋ ਸੀ ਉਹਨੂੰ ਠੰਡਾ ਕਰਨਾ ਬੜਾ ਜ਼ਰੂਰੀ ਸੀ, ਔਰ ਇਹ ਤੁਹਾਡੇ ਨਾਲ ਜੋ ਹੋਇਆ ਤੁਸੀਂ ਡਿਜ਼ਰਵ ਕਰਦੇ ਸੀ। ਔਰ ਇਹ ਉਹਨੇ ਬਿਲਕੁਲ ਸਰਕੂਲੇਟ ਕੀਤਾ। ਨਵੰਬਰ 84 ਦੀ ਨਸਲਕੁਸ਼ੀ 'ਚ 30 ਤੋਂ ਜ਼ਿਆਦਾ ਕੇਸ ਜਿਹੜੇ ਵਾਜਪਾਈ ਦੀ ਸਰਕਾਰ ਵੇਲੇ ਵਾਪਸ ਹੋਏ, ਰੈਕਰਡ ਨੇ ਕਿ ਵੀ ਉਹਨਾਂ ਨੇ ਇਸ ਨੂੰ ਕਿਵੇਂ ਕੀਤਾ। ਸੋ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇਹਦੇ ਬਾਵਜੂਦ ਅੱਜ ਮੀਡੀਆ 'ਚ ਹੈ ਕਿ ਜੀ ਮੋਦੀ ਔਰ ਅਮਿਤ ਸ਼ਾਹ 'ਚ ਮਤਭੇਦ ਹੋ ਸਕਦੇ ਨੇ, ਮੋਹਨ ਭਾਗਵਤ ਨੂੰ ਥੱਲੇ ਲਾਉਣ ਲਈ ਗੁਜਰਾਤ ਲੌਬੀ ਇਹ ਕਰ ਰਹੀ ਹੈ, ਇਹਦੀ ਛੁੱਟੀ ਹੋ ਸਕਦੀ ਹੈ ਅਮਿਤ ਸ਼ਾਹ ਦੀ, ਮੋਹਨ ਭਾਗਵਤ ਨੂੰ ਰਸਤਾ ਦਿਖਾਇਆ ਜਾ ਸਕਦਾ ਹੈ ਕਿਉਂਕਿ ਉਹ ਕਹਿ ਰਿਹਾ ਜੀ ਮੰਦਰ ਮਸਜਿਦ ਦੇ ਝਗੜੇ ਛੱਡੋ, ਹੋ ਗਿਆ ਹੁਣ। ਇਹ ਸਭ ਇਹਨਾਂ ਦੀ ਉਹ ਜਿਹੜਾ ਭੰਬਲ ਭੂਸਾ ਪੈਦਾ ਕਰਨ ਦੇ ਲਈ ਜਿਹੜੀ ਸਮੋਕ ਸਕਰੀਨ ਕ੍ਰੀਏਟ ਕੀਤੀ ਜਾਂਦੀ ਹੈ ਉਹ ਹੈ। ਇਹ ਬਿਲਕੁਲ ਹਰ ਕੋਈ ਆਪੋ ਆਪਣੇ ਇੱਕ ਨੇ ਭੰਬਲ ਭੂਸਾ ਪਾਉਣਾ ਹੈ, ਇੱਕ ਨੇ ਚੁੱਪ ਕਰ ਜਾਣਾ ਹੈ, ਇੱਕ ਨੇ ਕੋਈ ਮਾੜਾ ਜਿਹਾ ਫਿਰ ਬਿਆਨ ਦੇ ਦੇਣਾ। ਹੁਣ ਜਿਹੜੀ ਗੱਲ ਇਸ ਗੋਬਰ ਆਰੀਆ ਦੇ ਮੂੰਹੋਂ ਨਿਕਲੀ, ਉਹਨੇ ਇਹ ਬਿਲਕੁਲ ਬੜੀ ਬੇਬਾਕੀ ਦੇ ਨਾਲ ਉਸਨੇ ਕਿਹਾ ਰਵਾਂਡਾ ਪਲਾਨ ਇਜ਼ ਰੈਡੀ ਫॉर ਯੂ। ਉਹਨਾਂ ਨੇ ਕਿਹਾ ਕਿ ਸਿੱਖ ਨਹੀਂ ਸਮਝ ਰਹੇ, ਹੁਣ ਇਹ ਪਹਿਲਾਂ ਇੱਥੇ ਸੀ, ਇਹਨਾਂ ਨੇ ਇੰਟਰਨੈਸ਼ਨਲੀ ਭਾਰਤ ਦੀ ਬਦਨਾਮੀ ਔਰ ਭਾਰਤ ਨੂੰ ਆਨਸਰੇਬਲ ਅਕਾਊਂਟੇਬਲ ਬਣਾਉਣਾ ਸ਼ੁਰੂ ਕੀਤਾ। ਹੁਣ ਤੁਹਾਡੇ ਲਈ ਰਵਾਂਡਾ ਪਲਾਨ। ਹੁਣ ਬਹੁਤ ਸਾਰਿਆਂ ਨੂੰ ਜਦੋਂ ਅਸੀਂ ਫਲਸਤੀਨ ਦੀ ਗੱਲ ਕਰਦੇ ਹਾਂ ਉਸ ਮਸਲੇ ਬਾਰੇ ਪਤਾ ਹੈ,
ਯੂਕਰੇਨ ਦਾ ਪਤਾ ਹੈ, ਮਿਆਂਮਾਰ ਬਾਰੇ ਥੋੜ੍ਹਾ ਬਹੁਤ ਪਤਾ ਹੈ, ਜੋ ਕੁਛ ਅਫਰੀਕਾ 'ਚ ਚੱਲਦਾ। ਬਹੁਤ ਵਾਰ ਤੁਸੀਂ ਇਹ ਦੇਖੋ, ਅਸੀਂ ਜਦੋਂ ਹਿਊਮਨ ਲਾਈਫ ਦੀ ਗੱਲ ਕਰਦੇ ਹਾਂ, ਉਹੀ ਚੀਜ਼ ਜੇ ਕਿਤੇ ਵਾਈਟ ਮੈਨ ਦੇ ਨਾਲ ਯੂਰਪ 'ਚ ਹੁੰਦੀ ਹੈ ਤੇ ਉਹ ਖਬਰ ਬਣਦੀ ਹੈ, ਕਿਉਂਕਿ ਲਾਈਫ ਪ੍ਰੈਸ਼ਰ। ਬਰਾਊਨ ਵਾਲਿਆਂ ਦਾ ਥੋੜ੍ਹਾ ਬਹੁਤ, ਕਾਲਿਆਂ ਵਿਚਾਰਿਆਂ ਨੂੰ ਤਾਂ ਇਵੇਂ ਹੀ ਹੁੰਦਾ ਕਿ ਜਿਵੇਂ ਇਹ ਐਗਜ਼ਿਸਟ ਹੀ ਨਹੀਂ ਕਰ। ਇਹੀ ਕਾਰਨ ਹੈ ਕਿ ਅਫਰੀਕਾ ਦੇ ਵਿੱਚ ਜਦੋਂ ਤੁਸੀਂ ਲੋ ਲਾਇੰਗ ਜਿਨ੍ਹਾਂ ਦੇ ਕਨਫਲਿਕਟਸ ਦੇ ਵਿੱਚ ਉਹ ਸੁਡਾਨ ਡਾਰਫਰ 'ਚ ਹੋਏ, ਇਥੋਪੀਆ 'ਚ ਹੋਏ ਲੰਮਾ ਵਕਤ, ਸੀਅਰਾ ਲਿਓਨ 'ਚ ਹੋਏ, ਕਿੰਨੇ ਹੋਰ ਇਸ ਕਿਸਮ ਦੇ ਨੇ ਜਿਨ੍ਹਾਂ 'ਚ ਲੱਖਾਂ ਲੋਕ ਮਰੇ ਨੇ। ਕੀਨੀਆ, ਯੁਗਾਂਡਾ ਭੁੱਖ ਨਾਲ ਮਰ ਜਾਂਦੇ ਨੇ ਲੋਕ, ਪਰ ਉਹ ਬਹੁਤਾ ਮੈਟਰ ਹੀ ਨਹੀਂ, ਖਬਰ ਹੀ ਨਹੀਂ ਬਣਦੀ। ਕਿਉਂਕਿ ਇਸੇ ਤਰ੍ਹਾਂ ਰਵਾਂਡਾ, ਹੁਣ ਰਵਾਂਡਾ ਦੇ ਵਿੱਚ ਜਿਸ ਲੈਵਲ ਦੀ ਨਸਲਕੁਸ਼ੀ, ਹਾਲਾਂ 2 ਕਬੀਲਿਆਂ ਦੇ ਲੋਕ ਹੀ ਉਹਦੇ 'ਚ ਇਨਵੋਲਵ ਸੀ, ਇੱਕ ਹੁਟਸੀ ਇੱਕ ਟੁਟਸੀ, ਮਿਲੀਅਨਸ ਉਹਨਾਂ ਨੇ ਮਾਰੇ। ਔਰ ਉਹ ਚੱਲ ਰਿਹਾ ਸੀ ਰਵਾਂਡਨ ਜੈਨੋਸਾਈਡ, ਉਹਨੂੰ ਮੰਨਿਆ ਗਿਆ, UN ਨੇ ਮੰਨਿਆ, ਬਾਅਦ 'ਚ ਕਮਿਸ਼ਨ ਬਣੇ ਦੂਜਾ। ਲੇਕਿਨ ਜਦੋਂ ਚੱਲ ਰਿਹਾ ਸੀ, ਇੱਥੇ ਵੀ ਕਲਿੰਟਨ ਐਡਮਿਨਿਸਟ੍ਰੇਸ਼ਨ ਸੀ, ਉਸ ਤੋਂ ਬਾਅਦ ਕਿਸੇ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਰੋਕਣ ਦੀ। ਪੂਰਾ ਇੱਕ ਕਬੀਲੇ ਵਾਲੇ ਧਾਕ, ਇੱਕ ਨੂੰ ਸਰਕਾਰ ਦੀ ਸਰਪ੍ਰਸਤੀ ਸੀ। ਉਹਦੀ ਡਿਟੇਲ 'ਚ ਨਹੀਂ ਜਾਵਾਂਗਾ, ਕਿਸੇ ਵੇਲੇ ਮੈਂ ਐਕਸਕਲੂਸਿਵਲੀ ਰਵਾਂਡਨ ਜੈਨੋਸਾਈਡ 'ਤੇ ਗੱਲ ਕਰਾਂਗਾ, ਕਿਉਂਕਿ ਇਸ ਵੇਲੇ ਟੌਪਿਕ ਇਹ ਹੈ ਵੀ ਜੋ ਉਹਨੇ ਗੋਬਰ ਆਰੀਆ ਨੇ ਸਿੱਖਾਂ ਨੂੰ ਕਿਹਾ ਕਿ ਤੁਹਾਡੇ ਲਈ ਰਵਾਂਡਾ ਪਲਾਨ ਤਿਆਰ ਹੈ। ਔਰ ਫਿਰ ਉੱਥੇ ਜਿਸ ਲੈਵਲ ਦੇ ਉੱਤੇ ਵਡਾਂਗਾ ਕੀਤਾ ਗਿਆ ਜਾਂ ਦੂਜਾ, ਦੁਨੀਆ 'ਚ ਤਾਂ ਕੋਈ ਫਰਕ ਨਹੀਂ ਪਿਆ ਅਦਰ ਦੈਨ ਕਿ ਜਦੋਂ ਕੁਝ ਵਾਪਰ ਜਾਂਦਾ ਹੈ ਫਿਰ ਉਹ ਕਮਿਸ਼ਨ ਬਣ ਜਾਂਦਾ ਹੈ, ਫਿਰ ਉਹ ਵਾਕਈ ਇਸ ਗੱਲ ਤੇ ਡਿਬੇਟ ਹੁੰਦੀ ਹੈ ਜੀ ਜੈਨੋਸਾਈਡ ਸੀ ਨਹੀਂ ਸੀ, ਕਿਵੇਂ ਮੈਂਟਲੀ ਪ੍ਰਿਪੇਅਰ ਕੀਤਾ ਗਿਆ, ਹੁਟਸੀ ਨੇ ਕੀ ਕੀਤਾ, ਟੁਟਸੀ ਨੇ ਕੀ ਕੀਤਾ। ਪਰ ਭਾਰਤ ਦੇ ਵਿੱਚ ਇਸ RSS ਦੇ ਜਿਹੜਾ ਸਪੋਕਸਪਰਸਨ ਵਰਗੇ ਮਾਊਥਪੀਸ ਦੇ ਮੂੰਹੋਂ ਇਹ ਨਿਕਲਣਾ, ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਉਹ ਪਲਾਨ ਕਰੀ ਬੈਠੇ ਨੇ ਜਿਹਦੇ ਸਾਹਮਣੇ ਨਵੰਬਰ 84 ਕੋਈ ਮਾਨੇ ਨਹੀਂ ਰੱਖਦੇ। ਹਾਲਾਂਕਿ ਨਵੰਬਰ 84 30,000 ਦੇ ਕਰੀਬ ਸਿੱਖਾਂ ਦੀ ਜਿਹੜੀ ਨਸਲਕੁਸ਼ੀ ਦੀ ਗੱਲ ਹੁਣ ਇੱਥੋਂ ਦੇ ਰੈਜ਼ੋਲੂਸ਼ਨ 'ਚ ਮੰਨੀ ਗਈ ਹੈ। ਔਰ ਇਸ ਦੇ ਉੱਤੇ, ਔਰ ਇਹ ਬੜੀ ਖਤਰਨਾਕ ਥ੍ਰੈਟ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜੀ ਹਿੰਦੂ ਮੈਜੋਰਿਟੀ ਜਿਹੜੇ ਉਹਨਾਂ ਨੇ, ਔਰ ਸਾਡੇ ਇੱਕ ਸੱਜਣ ਨੇ ਕਹਿ ਰਹੇ ਸੀ ਕਿ ਵੀ ਜਿਹੜਾ ਮਕਸਦ ਵਿਸ਼ਵ ਹਿੰਦੂ ਪਰਿਸ਼ਦ ਜਾਂ ਬਜਰੰਗ ਦਲ ਜਾਂ ਦੂਜਿਆਂ ਦਾ ਸੀ ਕਿ ਹਰ ਹਿੰਦੂ ਟੱਬਰ 'ਚ ਜਿਹੜੀਆਂ ਕਾਊ ਬੈਲਟ ਸਟੇਟਾਂ ਨੇ ਉਹਦੇ 'ਚੋਂ ਇੱਕ ਬੰਦੇ ਨੂੰ ਹਥਿਆਰਬੰਦ ਕਰਨਾ, ਉਹ ਆਲਰੇਡੀ ਕਰ ਚੁੱਕੇ ਨੇ। ਇਸ ਵੇਲੇ ਇੱਕ ਕਾਲ ਦੇ ਉੱਤੇ ਉਹ ਕਿਤੇ ਵੀ, ਔਰ ਤੁਸੀਂ ਜਿਹੜੀ ਸੰਭਾਲ ਮਸਜਿਦ ਦੇ ਵੇਲੇ ਦੇਖੋ ਵੀ ਜਾ ਕੇ ਕਿਵੇਂ ਉਹਨਾਂ ਨੇ ਵਾਇਲੈਂਸ ਕੀਤੀ। ਕਿਸੇ ਵੇਲੇ ਵੀ ਜੇ 20 ਕਰੋੜ ਮੁਸਲਮਾਨ ਭਾਰਤ ਦੇ ਵਿੱਚ ਇੰਨੇ ਕੁ ਡਰਾ ਲਏ ਗਏ ਨੇ, ਕਿਉਂਕਿ ਜਦੋਂ ਮਰਜ਼ੀ ਖੁਸ਼ ਕਰਕੇ ਉਹ ਕਰਾਊਡ ਨੂੰ ਛੱਡ ਦਿੰਦੇ ਨੇ, ਉਹ ਜਾ ਕੇ ਉਹਨਾਂ ਦੇ ਘਰ ਬੁਲਡੋਜ਼ ਵੀ ਹੋ ਜਾਂਦੇ ਨੇ, ਉਹ ਮਾਰੇ ਵੀ ਜਾਂਦੇ ਨੇ। ਤੇ ਸਿੱਖ ਤਾਂ ਉਹਨਾਂ ਦਾ 10%, ਉਹਨਾਂ ਦਾ 10ਵਾਂ ਹਿੱਸਾ ਨੇ ਉਹਨਾਂ ਦੀ ਮੁਸਲਮਾਨਾਂ ਦੀ ਗਿਣਤੀ ਦਾ। ਔਰ ਮੁਸਲਮਾਨ ਤਾਂ ਫਿਰ ਜਿੱਥੇ ਰਹਿੰਦੇ ਨੇ ਆਬਾਦੀਆਂ 'ਚ ਇਕੱਠੇ ਰਹਿੰਦੇ ਨੇ, ਮਹੱਲੇ ਇਕੱਠੇ ਨੇ। ਤੇ ਸਾਡੇ ਤਾਂ ਇਕੱਲੇ ਜਾ ਕੇ ਕੋਈ 10 ਮੀਲ ਦੂਰ ਜਾ ਕੇ ਕੋਠੀ ਪਾ ਕੇ ਬੈਠਾ ਜਾਂ ਦੂਜਾ ਬੈਠਾ। ਔਰ ਇਸ ਦੇ ਉੱਤੇ ਸਾਡੇ ਇੱਕ ਨੌਜਵਾਨ ਵੀਰ ਨੇ ਇਸ ਸਾਰੇ ਨੂੰ ਬੜਾ ਸੀਰੀਅਸਲੀ ਲਿਆ। ਔਰ ਇਹ ਉਹਨਾਂ ਨੇ ਅੰਗਰੇਜ਼ੀ ਦੀ ਲਿਖਤ ਹੈ ਮੈਂ, ਪਰ ਕਿ ਸਾਨੂੰ ਕੀ ਡਿਫੈਂਸਿਵ ਮੇਜਰ ਕਰਨ ਦੀ ਲੋੜ ਹੈ, ਜਿਹੜੀ ਪਲਾਨ ਉਹ ਆਲਰੇਡੀ ਬਣਾਈ ਬੈਠੇ ਨੇ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਰਵਾਂਡਾ ਪਲਾਨ ਇਜ਼ ਰੈਡੀ ਫॉर ਯੂ, ਏ ਕਾਲ ਟੂ ਐਕਸ਼ਨ ਫॉर ਸਿੱਖਸ ਵਰਲਡ ਵਾਈਡ। ਸਿੱਖਾਂ ਨੂੰ ਕੀ ਕਰਨ ਦੀ ਲੋੜ ਹੈ। when a threat this grave surfaces, you do more than stand alert, you stand united, ready and determined। ਇਹ ਅਸੀਂ ਇਕੱਠੇ ਔਰ ਡਿਟਰਮੀਨੇਸ਼ਨ ਦੇ ਨਾਲ ਇਹਦਾ ਕਿਵੇਂ ਜਵਾਬ ਦੇਣਾ ਹੈ ਜਦੋਂ ਕਿ ਇਹ ਇਸ ਕਿਸਮ ਵੱਲ ਤੁਰਦੇ ਨੇ। Sikhs worldwide have just been handed a startling warning. Gaurav Arya, a high decibel spokesperson often aligned with oppressive tactics, has brandished a chilling reference. Rwanda plan is ready for you. By invoking the specter of a genocidal chapter, his words are no casual slip. They are an open refuse to bow before tyranny। ਕਿ ਜਿਹੜੇ ਸਿੱਖ ਜ਼ੁਲਮ ਦੇ ਸਾਹਮਣੇ ਝੁਕਣ ਲਈ ਤਿਆਰ ਨਹੀਂ, ਉਹਨਾਂ ਦੇ ਲਈ ਇਹ ਫਾਈਨਲ ਸੋਲੂਸ਼ਨ ਦੇ ਥੱਲੇ, ਜਿਵੇਂ ਹਿਟਲਰ ਨੇ ਕੰਸਨਟ੍ਰੇਸ਼ਨ ਕੈਂਪਸ, ਗੈਸ ਚੈਂਬਰ ਬਣਾਏ ਸੀ, ਇਹ ਇਸ ਕਿਸਮ ਦੀ ਥ੍ਰੈਟ ਹੈ। What does it mean for you, your families and global Sikh community? It means it's time to unify, solidify our defenses
and reaffirm that our resolve cannot be broken। ये मैसेज ये जाना चाहिए कि साडा ऐद साडा इरादा इस किस्म दे नाल कोई कमज़ोर होने वाला नहीं है। सो पहला तो उन्होंने सुजैसट किया है फोर्टिफाई योर कम्यूनिटीज़, किलाबंदी करो अपनियां जिथे जिथे ने, सैल्फ डिफेंस प्रिपेयर्डनेस, acquire the training, tools and mindset to safeguard loved ones, protect the sanctity of your gurdwaras and local institutions। प्रबंध करो, इसलिए गुरुद्वारियां दे दुआले हमेशा कंध और एक डिफेंसिव तां और हर थां ते सिख ਜਿਹੜੇ ਨੇ ਉਹ ਗੁਰਦੁਆਰਿਆਂ 'ਚ ਇਕੱਠੇ ਹੁੰਦੇ ਸੀ ਕਿ ਬਈ ਜੇ ਫਾਈਨਲ ਬੈਟਲ ਦੇਣੀ ਹੈ ਬਜਾਏ ਕਿ ਇਕੱਲੇ ਇਕੱਲੇ ਘਰਾਂ 'ਚੋਂ ਕੱਢ ਕੇ ਜਿਹੜਾ ਉਹ ਵਾਪਰਿਆ, ਜਿਵੇਂ ਕੁਛ ਥਾਵਾਂ ਤੇ ਨਵੰਬਰ 'ਚ ਵਾਪਰਿਆ ਜਿੱਥੇ ਸਿੱਖ ਗੁਰਦੁਆਰਿਆਂ 'ਚ ਆਏ ਉਹਨਾਂ ਦੇ ਕੋਲ ਹਥਿਆਰ ਵੀ ਸੀ ਜਾਂ ਦੂਜੇ ਵੀ ਸੀ, ਉੱਥੇ ਕਰਾਊਡਸ ਟਿਕ ਨਹੀਂ ਸਕੀਆਂ ਹੈ। ਸੋ ਉਹਨਾਂ ਦਾ ਇਹ ਪਹਿਲਾ ਪਾਰਟ ਜਿਹੜਾ ਸੁਜੈਸਟਿਵ ਹੈ ਕਿ ਇਹ ਹੈ। ਫਿਰ ਉਹਨਾਂ ਦਾ ਐਨਹਾਂਸਡ ਸਿਕਿਉਰਿਟੀ ਮੇਜਰਸ, lock down your premises, bolster physical security and ensure every Sikh home base is aware, alert and armed with knowledge। ਪਤਾ ਹੋਏ ਵੀ ਇਹ ਵੀ ਵਾਪਰ ਸਕਦਾ, ਕੱਲਾ ਵਿਦ ਨੌਲੇਜ ਨਹੀਂ, ਉਹਦਾ ਪ੍ਰਬੰਧ ਵੀ ਜਿਹੜਾ ਅਸੀਂ ਹੁਣ ਕਹਿ ਨਹੀਂ ਸਕਦੇ। ਇਹ ਤੁਹਾਨੂੰ ਜਿਵੇਂ ਵੀ ਹੁੰਦਾ ਹੈ ਆਪਣੀ ਰੱਖਿਆ ਦੇ ਲਈ ਤੁਹਾਨੂੰ ਜਿਹੜਾ ਹੈ ਉਹ ਹਥਿਆਰਬੰਦ ਹੋਣ ਦੀ ਲੋੜ। ਰਿਸਪੌਂਡ ਵਿਦ ਡਿਟਰਮੀਨੇਸ਼ਨ, the right and duty to defend when faced with credible threats, stand ready to act decisively। Sometimes the only effective reply to malevolent force is firm resolve। ਜਦੋਂ ਉਹਨਾਂ ਨੂੰ ਨਜ਼ਰ ਆਇਆ ਕਿ ਭਾਈ ਇਹ ਸਿੱਖ ਦੀ ਅੱਖ ਵੀ ਜਿਹੜੀ ਆ ਉਹ ਤਿੱਖੀ ਆ, ਇਹਨਾਂ ਨੇ ਸਾਨੂੰ ਛੱਡਣਾ ਨਹੀਂ ਹੈ, ਫਿਰ ਇਹ ਜਵਾਬਦੇਹ ਅਸੀਂ ਹੋਵਾਂਗੇ। ਲੀਗਲ ਐਵਨਿਊਜ਼, in democratic nations self defense is a sacred right। ਇਹ ਤੁਹਾਡਾ ਹੱਕ ਬਣਦਾ ਹੈ। Make sure your engagement remains within the bounds of the law while maintaining unwavering vigilance। ਇੱਕ ਪਾਸੇ ਵਿਜੀਲੈਂਟ ਹੋਵੋ, ਪਰ ਇਹ ਨਾ ਹੋਏ ਵੀ ਤੁਸੀਂ ਕੋਈ ਓਵਰ ਐਸਾ ਕਰ ਰਹੇ ਹੋਵੋ ਕਿ ਤੁਹਾਨੂੰ ਲੋਕਲ ਪੁਲਿਸ ਹੀ ਆ ਕੇ ਹਰਾਸ ਕਰ ਰਹੀ ਹੋਏ ਜੀ ਕਿ ਤੁਸੀਂ ਵਾਇਲੈਂਸ ਦੀ ਤਿਆਰੀ ਕਰ ਰਹੇ ਹੋ। Spotlight the threat, call on your elected officials, raise a collective voice in Five Eyes nations, let representatives and law enforcement know of Arya's rhetoric, demand scrutiny and international condemnation of calls to violence। ਕਿ ਇੱਥੇ ਵੀ ਪਹਿਲਾਂ ਹੀ ਅਵੇਅਰ ਕਰ ਦਿਓ ਕਿ ਆਹ ਥ੍ਰੈਟ ਦਿੱਤੀ ਹੈ, ਆਹ ਹੋਣ ਜਾ ਰਿਹਾ, ਤਾਂ ਕਿ ਇਹ ਪ੍ਰੀਐਂਪਟ ਕੀਤਾ ਜਾਏ ਇਹਨਾਂ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਕਿਸਮ ਦੀ ਕਿਸੇ ਲਾਈਨ ਵੱਲ ਜਾਣ ਤੋਂ। ਐਂਪਲੀਫਾਈ ਦਾ ਮੈਸੇਜ, ਯੂਜ਼ ਸੋਸ਼ਲ ਮੀਡੀਆ, ਲੋਕਲ ਪ੍ਰੈਸ and community forums to ensure everyone understands the gravity of these threats। ਕਿ ਵੀ ਇਹ ਚਾਰ ਚੁਫੇਰੇ ਇਸ ਦਾ ਜਿਹੜਾ ਨੋਇਜ਼ ਪਾਓ ਤਾਂ ਕਿ ਇਹਦੀ ਗੰਭੀਰਤਾ ਦੀ ਸਮਝ ਹੋਏ। strengthen Sikh institutions globally, ਦੁਨੀਆ ਪੱਧਰ ਦੇ ਉੱਤੇ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰੋ। network of unity, link arms with sister communities and diaspora organizations around the world, ਬਾਹਰ ਵੀ ਔਰ ਵਿਦ ਇਨ ਇੰਡੀਆ ਵੀ। ਔਰ ਮੈਂ ਸਮਝਦਾ ਕਿ ਇਸ ਦੇ ਲਈ ਸਾਡਾ ਮੁਸਲਮਾਨਾਂ ਦੇ ਨਾਲ, ਦਲਿਤ ਭਾਈਚਾਰੇ ਨਾਲ, ਟਰਾਈਬਲਸ ਦੇ ਨਾਲ, ਜਿਹਨਾਂ ਸਟੇਟਾਂ 'ਚ ਸਿੱਖ ਮਾਈਨੋਰਿਟੀ 'ਚ ਨੇ, ਜ਼ਾਹਰ ਹੈ ਪੰਜਾਬ ਤੋਂ ਬਾਹਰ ਤਾਂ ਹਰ ਥਾਂ ਹੀ ਨੇ। ਔਰ ਜਿਵੇਂ ਹਰਿਆਣੇ ਦੇ ਵਿੱਚ ਜਾਟਾਂ ਨਾਲ, ਰਾਜਸਥਾਨ ਨਾਲ, ਜਿਵੇਂ ਮੇਵਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਬਚੀ ਕਿਉਂਕਿ ਜਾਟ ਆ ਕੇ ਨਾਲ ਖਲੋ ਗਏ। ਸੋ ਇਹ ਬੜਾ ਜ਼ਰੂਰੀ ਹੈ ਕਿ ਇਹ ਜਿਹੜੀ ਉਹਦੀ ਥ੍ਰੈਟ ਹੈ ਕਿ ਅਸੀਂ ਰਵਾਂਡਾ ਪਲਾਨ ਤੁਹਾਡੇ ਲਈ ਤਿਆਰ ਰੱਖੀ ਹੈ, that shows ਕਿ ਵੀ ਆਲਰੇਡੀ ਇਸ ਦੇ ਉੱਤੇ ਉਹ ਕੰਮ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਵੀ ਸਪੋਰਟ ਹਿਊਮਨ ਰਾਈਟਸ ਇਨੀਸ਼ੀਏਟਿਵਸ, ਚੈਨਲ ਰਿਸੋਰਸਿਸ ਐਂਡ ਐਨਰਜੀ ਇਨਟੂ ਸੇਫਗਾਰਡਿੰਗ ਸਿੱਖ ਕਮਿਊਨਿਟੀਜ਼ ਐਂਡ ਐਡਵੋਕੇਟਿੰਗ ਫॉर द यूनिवर्सल प्रिंसिपल्स ऑफ लिबर्टी, जस्टिस एंड डिग्निटी। इंटरनेशनल लॉबी की गल है। और फिर गुरु गोबिंद सिंह साहब का कोट उन्हें नौजवान ने दिता है कि जदों सारे रस्ते बंद होण इंसाफ लैण लई फिर तलवार नूं हत्थ 'ਚ ਲੈਣਾ ਜਾਇਜ਼ ਹੁੰਦਾ ਹੈ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਸਾਡੇ ਲਈ ਕੋਈ ਗਲੋਰੀਫਿਕੇਸ਼ਨ ਨਹੀਂ ਹੈ ਵਾਇਲੈਂਸ ਦੀ, ਇਟ ਇਜ਼ ਅ ਰਿਮਾਈਂਡਰ that steadfastness in defending the innocent is a moral imperative। और फिर उन्होंने कहा भी फाइनल कॉल ये है कि साड़ी आवाज़ यूनिफाई होनी चाहिए, यूनिफाइड वॉइस। Oppression has tested Sikhs across centuries and every trial has only reinforced our spirit। सदियां तो खालसे दे रिजॉल्व ਨੂੰ ਜ਼ਮਾਨੇ ਨੇ ਪਰਖਿਆ, ਹਰ ਮੁਸੀਬਤ ਚੋਂ ਅਸੀਂ ਮਜ਼ਬੂਤ ਹੋ ਕੇ ਨਿਕਲੇ ਹਾਂ। ਗੌਰਵ ਆਰੀਆ's threat is one more test। The message back to him and to any would be oppressor is plain। ਜਿਹੜਾ ਮੈਸੇਜ ਹੈ, we are prepared, we are principled and we will not waver in defending our families, our freedom and our faith। क्या आ जाओ, कोई गल नहीं है।
ਸਵਾ ਲੱਖ ਨਾਲ ਲੜਨ ਵਾਲੀ ਸਾਡੀ ਸਪਿਰਿਟ ਗੁਰੂ ਨੇ ਭਰੀ ਹੈ। ਇੱਥੋਂ ਫਿਰ ਤੁਸੀਂ ਜਿਹੜਾ ਹੈ ਇਸ ਦਾ ਤੁਹਾਨੂੰ ਜਵਾਬ ਮਿਲੇਗਾ ਜੋ ਤੁਹਾਡੇ ਕੂ ਇਰਾਦੇ ਨੇ। ਜੀ Stand, unite, act. Let the strength of our unity, discipline and faith shine bright in the face of any threat. So ਅਸੀਂ ਇਹ ਵਾਰਨਿੰਗ ਹੀ ਦੇ ਰਹੇ ਹਾਂ ਕਿਉਂਕਿ ਕਿਤੇ ਨਾ ਕਿਤੇ ਇਹ ਰਿੱਝ ਰਿਹਾ ਹੈ ਔਰ ਸਾਨੂੰ ਇਹਦੇ ਲਈ ਤਿਆਰੀ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।